देश अंदर लगातार वादी महंगाई दे नाल दो डंग दी रोटी खानी मुश्किल हो गई है। जिथे लगातार पेट्रोल डीजल अते गैस दीयां कीमतां वधण दे नाल लोग पहला ही बहुत दुखी सन, उत्थे ही हुण खाण वालीआं चीज़ां ते भी महंगाई दी मार पैणी शुरू हो गई है। बीते दिन अफगानिस्तान विच हालात खराब होने के कारण ड्राई फ्रूट की सप्लाई ठप होने दे नाल हुण बदामां दा रेट जो पहला 600 रुपए किलो सी अते हुण 1000 रुपए किलो तो पार हो चुका है। नाभा विखे बदाम दीयां कीमतां तो दुकानदार दुखी ने, उत्थे ही गाहक भी बदाम दीयां कीमतां नूं सुण के यकीन ही नहीं कर रहा कि बदामां दीयां कीमतां इंनियां भी वध सकदियां ने। अफगानिस्तान विच उथल पुथल दे विचकार अचानक जम्मू विच सुक्के मेविਆਂ ਦੀਆਂ कीमतां आसमान ਨੂੰ छूण ਲੱਗੀਆਂ ਨੇ। अखरोट काजू बदाम ਦੀਆਂ कीमतां दुगणियां तो ज्यादा हो गईਆਂ ने, क्योंकि ज्यादातर सुक्के मेवे अफगानिस्तान तो ही आउंदे सी। देश विच जिथे त्योहारां दा सीजन शुरू हो चुका है, उत्थे ही ड्राई फ्रूटां दा रेट भी 7वें आसमान ते पहुंच चुका है। इस मौके ते नाभा व्यापार मंडल दे प्रधान अते दुकानदार सतिंदर मित्तल ने कहा कि दिनों दिन दुकानदारी भी ठप हो के रह गई है। देखो जी, ਜਿਹੜੀ ਭਾਰਤ ਦੀ ਜਨਤਾ ਹੈ, ਗਰੀਬ ਜਨਤਾ, ਉਹਦੇ ਤਾਂ ਇਹ ਬਹੁਤ ਜ਼ਿਆਦਾ ਬੋਝ ਹੈ। ਆਮ ਜਨਤਾ ਜਿਹੜੀਆਂ ਇਹ ਸਾਰੀਆਂ ਪਹੁੰਚਾਂ ਤੋਂ ਦੂਰ ਹੁੰਦੀ ਜਾਂਦੀ ਹੈ। ਇਹਦੇ ਨਾਲ ਆਮ ਵਪਾਰੀ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਜਨਤਾ ਤੇ ਵਪਾਰੀਆਂ 'ਚ ਵਿਤਕਰਾ ਵੱਧਦਾ ਜਾ ਰਿਹਾ, ਦੂਰੀ ਵੱਧਦੀ ਜਾ ਰਹੀ ਹੈ, ਕਿਉਂਕਿ ਹਰ ਬੰਦੇ ਨੂੰ ਇੱਛਾ ਹੁੰਦੀ ਹੈ ਮੈਂ ਵੀ ਬਦਾਮ ਖਾਵਾਂ, ਤੇਲ ਸਰੋਂ ਦਾ ਘਰ ਆਪਾਂ ਨੇ ਯੂਜ਼ ਕਰਨਾ ਹੈ ਕਰਾਂ, ਪਰ ਉਹ ਆਪਣੀ ਹੈਸੀਅਤ ਨਹੀਂ ਹੁੰਦੀ ਉਹਦੀ, ਤੇ ਕਈ ਚੀਜ਼ਾਂ ਨੂੰ ਉਹ ਅਫੋਰਡ ਕਰ ਨਹੀਂ ਸਕਦਾ ਤੇ ਸਾਇਲੈਂਟ ਹੋ ਜਾਂਦਾ ਹੈ। ਤੇ ਆਖਰ ਹਰ ਭਾਰਤੀ ਦਾ ਮਨ ਹੈ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਰੇਟਾਂ ਤੇ ਕੰਟਰੋਲ ਕਰਨਾ ਚਾਹੀਦਾ। ਪਹਿਲਾਂ ਕਿੰਨਾ ਸੀ, ਹੁਣ ਬਦਾਮ ਦਾ ਕੀ ਰੇਟ ਆ? ਬਦਾਮ ਦਾ ਰੇਟ ਅੱਜ ਤੋਂ 1.5-2 ਮਹੀਨੇ ਪਹਿਲਾਂ 600 ਰੁਪਏ ਸੀਗਾ। 600 ਤੋਂ ਵੱਧਦਾ 700 ਹੋਇਆ, 800 ਹੋਇਆ, 900 ਹੋਇਆ। ਦਿੱਲੀ ਅੰਮ੍ਰਿਤਸਰ ਦੀਆਂ ਮਾਰਕੀਟਾਂ 'ਚ 1000 ਰੁਪਏ ਤੋਂ ਉੱਪਰ ਜਿਹੜਾ ਬਦਾਮ ਦਾ ਰੇਟ ਹੈ ਉਹ ਵਿਕ ਰਿਹਾ, ਆ ਰਿਹਾ ਉੱਥੇ। इस मौके ते गाहक गुरमीत सिंह अते गाहक विक्की ने कहा कि एक पासे जिथे पेट्रोल डीजल अते गैस दीयां कीमतां आसमान छू रहीआं ने, उत्थे ही सुक्के मेवे सरों दा तेल रिफाइंड दीयां कीमतां भी आसमान नूं छूण लगीआं ने अते हुण गरीब इत्थे लगातार महंगाई वधण दे नाल हुण भुखमरी दे हालात बण गए ने। ਅਸੀਂ ਬਦਾਮ ਜੀ 2 ਮਹੀਨੇ ਪਹਿਲਾਂ ਲਏ ਸੀ, ਉਸ ਟਾਈਮ ਲਗਭਗ 600 ਦੀ ਰੇਂਜ ਸੀਗੇ। ਹੁਣ ਅੱਜ ਜਦੋਂ ਰੇਟ ਪੁੱਛਿਆ ਤਾਂ 1000 ਰੁਪਏ। ਹੁਣ ਤਿਉਹਾਰਾਂ ਦੇ ਮੱਦੇ ਨਜ਼ਰ ਉਹਨੂੰ ਸੋਚਦੇ ਹਾਂ, ਬੱਚਿਆਂ ਦੇ ਅੱਗੇ ਸਰਦੀਆਂ ਨੇ, ਕਿਸੇ ਨੇ ਕੋਈ ਪੰਜੀਰੀ ਬਣਾਉਣੀ ਹੈ, ਇਸ ਤਰ੍ਹਾਂ ਕਰਕੇ ਇਹਨਾਂ ਦੀ ਹੁਣ ਖਪਤ ਵਧਣੀ ਹੈ ਤੇ ਉਹਦੇ ਹਿਸਾਬ ਨਾਲ ਇਸ ਸਾਨੂੰ ਲੱਗਦਾ ਵੀ ਰੇਟ ਬਹੁਤ ਉੱਪਰ ਜਾਣਗੇ, ਕਿਉਂਕਿ ਪਬਲਿਕ ਤਾਂ ਪਹਿਲਾਂ ਹੀ ਪਰੇਸ਼ਾਨ ਹੈ। ਇੱਕ ਤਰ੍ਹਾਂ ਤੇਲ ਦੇ ਰੇਟਾਂ ਤੋਂ, ਡੀਜ਼ਲ ਦੇ ਰੇਟਾਂ ਤੋਂ ਮਹਿੰਗਾਈ ਵਧੀ ਹੋਈ ਹੈ। ਉਸ ਤੋਂ ਇਲਾਵਾ ਹੁਣ ਕਰਿਆਨੇ ਦੀਆਂ ਚੀਜ਼ਾਂ ਜਿਹੜੀਆਂ ਇੰਨੀਆਂ ਤੇਜ਼ ਹੋ ਗਈਆਂ, ਜਿਹੜੀ ਆਮ ਪਬਲਿਕ ਹੈ ਮੇਰੇ ਹਿਸਾਬ ਨਾਲ ਤਾਂ ਉਹ ਮਹਿੰਗਾਈ ਦੇ ਵਿੱਚ ਪਿਸ ਰਹੀ ਹੈ। ਕੇਂਦਰ ਕੋਈ ਠੋਸ ਹੱਲ ਲੱਭਣ 'ਚ ਦੇਖੋ ਜੀ, ਕੇਂਦਰ ਨੂੰ ਠੋਸ ਹੱਲ ਲੱਭਣਾ ਚਾਹੀਦਾ ਹੈ। ਸਾਡੇ ਬਾਕੀ ਵਪਾਰ ਵੀ ਠੱਪ ਪਏ ਨੇ, ਕਿਉਂਕਿ ਕਿਸਾਨ ਸਾਰੇ ਧਰਨਿਆਂ 'ਤੇ ਬੈਠੇ ਨੇ, ਕੋਈ ਬਾਕੀ ਵਪਾਰ ਪੂਰੇ ਚੱਲ ਰਹੇ। ਇਸ ਕਰਕੇ ਲੋਕਾਂ ਦੀ ਜਿਹੜੀ ਪੇਇੰਗ ਕਪੈਸਿਟੀ ਹੈ, ਜਿਹੜਾ ਲਿਕੁਇਡ ਗੈਸ ਕੋਲ ਲੋਕਾਂ ਕੋਲ ਹੁੰਦਾ, ਹੁਣ ਦਿਨ ਬ ਦਿਨ ਉਹ ਘਟੀ ਜਾਂਦਾ ਹੈ। ਲੋਕਾਂ ਦੀ ਪੇਇੰਗ ਕਪੈਸਿਟੀ ਦੇਖੋ ਘਟ ਰਹੀ ਹੈ, ਉਸ ਤੋਂ ਬਾਅਦ ਮਹਿੰਗਾਈ ਜ਼ਿਆਦਾ ਵੱਧ ਰਹੀ ਹੈ। ਇਹ ਜਿਹੜਾ ਗੈਪ ਹੈ ਇਹ ਨਹੀਂ ਸਮਝ ਆ ਰਿਹਾ, ਕਿਉਂਕਿ ਜੇ ਲੋਕਾਂ ਦੀ ਜਿਹੜੀ ਪੇਇੰਗ ਕਪੈਸਿਟੀ ਘਟੂਗੀ ਤਾਂ ਨੈਚੁਰਲੀ ਡਿਮਾਂਡ ਘਟਣ ਕਾਰਨ ਰੇਟ ਘਟਣੇ ਚਾਹੀਦੇ, ਪਰ ਉਲਟਾ ਰੇਟ ਵੱਧ ਰਹੇ ਨੇ। ਇਸ 'ਤੇ ਸਰਕਾਰ ਨੂੰ ਜ਼ਰੂਰ ਇਸ ਦੀ ਪੜਤਾਲ ਕਰਨੀ ਚਾਹੀਦੀ ਵੀ ਇਹਦੇ ਪਿੱਛੇ ਕੀ ਕਾਰਨ ਹੈ। अफगानिस्तान विच होई हिंसा तो बाद महंगाई दी मार पूरे भारत विच पैणी शुरू हो गई है। आने वाले समय विच लोकां नूं होर महंगाई दी मार किन्नी कुछ सहनी पवेगी, इह तां आउण वाला समा ही दसेगा। नाभा तो सुखचैन सिंह, इंडोज टीवी, आस्ट्रेलिया।